ਇਹਦਾ ਨਾਂ ਜੀ ਗੰਡਾ ਸਿੰਘ ਸੀਗਾ। ਅੱਛਾ, ਸਾਡਾ ਨਾਂ ਚਰਨ ਸਿੰਘ ਆ। ਤੁਹਾਡਾ ਨਾਂ ਚਰਨ ਸਿੰਘ ਹਾਂਜੀ। ਤੇ ਪਿੰਡ ਤੇ ਜ਼ਿਲ੍ਹਾ ਤੁਹਾਡਾ? ਜ਼ਿਲ੍ਹਾ ਸਾਡਾ ਸ਼ੇਖੂਪੁਰ ਆ। ਅੱਛਾ ਜੀ। ਉਹਦੇ ਪਹਾੜ ਦੀ ਬਾਈ ਨਾਲ ਹੀ ਪਿੰਡ ਆ। ਅੱਛਾ ਜੀ। ਪਦਰੂ ਪਿੰਡ। ਠੀਕ, ਪਦਰੂ ਪਿੰਡ। ਪਦਰੂ ਪਿੰਡ ਉਹਦੇ ਨਾਲ ਹੀ ਸਾਡਾ ਮਰਬਾ ਹੈਗਾ। ਮਤਲਬ ਤੁਹਾਡੀ ਉਹ ਪਿੰਡ ਦੇ ਵਿੱਚ ਪੈਲੀ ਆਪਣੀ ਸੀ? ਉੱਥੇ ਆਪਣੀ। ਇਹ ਜਦੋਂ ਸੰਨ 47 ਦੀ ਵੰਡ ਹੋਈ ਹੈ ਉਦੋਂ ਤੁਹਾਡੀ ਉਮਰ ਕਿੰਨੀ ਕੀ ਸੀ? ਉਦੋਂ ਤੇਰਾ 14 ਦੇ ਗੇੜ ਹੈ। ਪਿੰਡ 'ਚ ਸਾਡਾ ਠੀਕ ਠਾਕ ਰਿਹਾ ਅੱਛਾ। ਤੇ ਸਾਨੂੰ ਉਹਨਾਂ ਨੇ ਬੜੇ ਪਿਆਰ ਨਾਲ ਕੱਢਿਆ ਬਾਹਰ। ਨਹੀਂ, ਇਹ ਪਹਿਲਾਂ ਤਾਂ ਇਹ ਦੱਸਿਓ ਕਿ ਤੁਹਾਡੇ ਪਿੰਡ ਦੇ ਵਿੱਚ ਕਿਹੜੀਆਂ ਬਰਾਦਰੀਆਂ ਦੇ ਲੋਕ ਉਦੋਂ ਵਸਦੇ ਸੀਗੇ? ਬਰਾਦਰੀ ਹੈਗੀ, ਕੋਈ ਸਾਈ ਹੈਗੇ ਸੀ ਇੱਕ ਪਾਸੇ। ਅੱਛਾ। ਸਾਡੇ ਸਿੱਖ ਹੈਗੇ, ਕੋਈ ਥੋੜੇ ਇਧਰੋਂ ਆਪਣੇ ਆ ਗਏ ਸੀ, ਆਪਣੇ ਅੰਮ੍ਰਿਤਸਰ ਦੇ ਸੀਗੇ। ਅੱਧਾ ਪਿੰਡ ਸੀ। ਅੱਧਾ ਪਿੰਡ ਸਿੱਖਾਂ ਦਾ ਸੀ? ਹਾਂਜੀ। ਤੇ ਜਿਹੜੇ ਮੁਸਲਮਾਨ ਭਾਈਚਾਰੇ ਦੇ ਲੋਕ ਉਹਨਾਂ ਦਾ ਕਿੰਨਾ ਕੁ ਸੀ? ਉਹ ਅੱਧਾ ਪਿੰਡ ਇੱਕ ਪਾਸੇ ਸੀ। ਅੱਛਾ। ਇਹ ਸ਼ਹਿਰ ਵਾਲੇ ਬੰਨੇ ਸੀ। ਉਹ ਪਹਾੜ ਦੀ ਬਾਈ ਵਾਲੇ ਪਾਸੇ ਸੀ। ਅੱਛਾ। ਦੋਵਾਂ ਦਾ ਆਪਸੀ ਮਿਲਣ ਵਰਤਨ ਕਿਦਾਂ ਦਾ ਸੀਗਾ ਇਹਨਾਂ ਦਾ? ਮੇਲਵਰ ਤਾਂ ਬਹੁਤ ਜ਼ਿਆਦਾ ਸੀ, ਬਹੁਤ ਪਿਆਰ ਸੀਗਾ। ਭਾਈਚਾਰੇ ਲੋਕ ਸੀ? ਕੋਈ ਨਾਂ ਦੱਸੋ ਉਹਨਾਂ ਦੇ ਕੋਈ? ਬਾਊ ਗੱਲੂ ਬੋਲਦੇ ਸੀ। ਗੱਲੂ? ਬਾਊ ਗੱਲੂ। ਬਾਊ ਗੱਲੂ ਇਹ ਕੌਣ ਸੀਗਾ? ਤੇ ਉਹ ਰਾਈ ਸੀਗਾ ਮੁਸਲਮਾਨ। ਇੱਕ ਰਹਿਮਤ ਹੁੰਦਾ ਸੀ। ਅੱਛਾ। ਇੱਕ ਰਹਿਮਤ ਲੋਹਾਰ ਹੁੰਦਾ ਸੀ। ਲੋ ਜੀ ਭਾਜੀ, ਮੈਂ ਤੁਹਾਨੂੰ ਤੁਹਾਡਾ ਪਿੰਡ ਚਰਨ ਸਿੰਘ ਗੰਡਾ ਸਿੰਘ ਤੁਸੀਂ ਐਂਟਰੀ ਦਿੱਤਾ ਸੀ ਤਰਾਨਾ ਸਾਹਿਬ ਨੂੰ ਸਾਡੇ ਪੰਜਾਬ ਹੀ ਤੇ ਮੈਂ ਇਸ ਵਕਤ ਖੜਾ ਵਾਂ ਬੱਤੀ ਚੌਕ ਦੇ ਲਾਗੇ। ਇਸ ਤਰਫ ਹੈ ਬੱਤੀ ਚੌਕ ਸਾਹਮਣੇ, ਤੇ ਇੱਥੋਂ ਸੜਕ ਜਾਂਦੀ ਇੱਕ ਫੈਸਲਾਬਾਦ ਨੂੰ, ਇੱਕ ਲਾਹੌਰ ਨੂੰ, ਤੇ ਇੱਕ ਗੁਜਰਾਂਵਾਲੇ ਚਲ ਜਾਂਦੀ। ਤੇ ਮੈਂ ਜਿੱਥੇ ਖੜਾ ਵਾਂ ਇਹ ਸੜਕ ਜਾਂਦੀ ਹੈ ਸਰਗੋਧਨ। ਮੈਂ ਇੱਥੋਂ ਸੜਕ ਪਾਰ ਕਰਕੇ ਤੇ ਫਿਰ ਮੈਂ ਸਾਹਮਣੇ ਫਾਟਕ ਹੈ, ਫਾਟਕ ਕ੍ਰਾਸ ਕਰਕੇ ਤੇ ਫਿਰ ਜਾਵਾਂਗਾ ਜੰਡਿਆਲੇ ਰੋਡ ਵਾਲੇ ਫਾਟਕ ਤੇ, ਉਹ ਜਿਹੜੀ ਜੰਡਿਆਲੇ ਰੋਡ ਤੇ ਜਾਂਦੀ। ਤੇ ਜੰਡਿਆਲੇ ਰੋਡ ਦੇ ਉੱਤੇ ਹੀ ਤੁਹਾਡਾ ਪਿੰਡ ਹੈ। ਤੁਸੀਂ ਦੱਸਿਆ ਸੀ ਕਿ ਮੁਸਲਮਾਨ ਜਿਹੜੇ ਸਨ ਉਹ ਉਹਨਾਂ ਦੀ ਆਬਾਦੀ ਹੈਗੀ ਸੀ ਪਹਾੜ ਪਾਸੇ, ਤੇ ਜਿਹੜੇ ਸਿੱਖ ਸਨ ਇਹਨਾਂ ਦੀ ਆਬਾਦੀ ਹੈਗੀ ਸੀ ਪਿੰਡ ਦੇ ਦੱਖਣ ਪਾਸੇ ਤੇ ਇੱਧਰ ਸ਼ਹਿਰ ਵਿੱਚ ਸੀ। ਫਿਰ ਤੁਸੀਂ ਆਪਣੇ ਦੋਸਤ ਦਾ ਬਹੁ ਗੱਲੂ ਦਾ ਨਾਂ ਲਿਆ ਸੀ, ਤੇ ਜਿਹੜਾ ਜ਼ਿਮੀਦਾਰ ਵੀ ਸੀ ਤੇ ਚੰਗਾ ਆਦਮੀ ਵੀ ਦੱਸਿਆ ਸੀ ਕਿ ਤੁਸੀਂ ਬੜਾ ਚੰਗਾ ਸੀ। ਫਿਰ ਅੱਗੇ ਤੁਸੀਂ ਦੱਸਿਆ ਕਿ ਰਹਿਮਤ ਲੋਹਾਰ ਦੇ ਦੋ ਭਰਾ ਸੀ। ਹਾਂਜੀ। ਤੇ ਫਿਰ ਤੁਸੀਂ ਦੱਸਿਆ ਕਿ ਅਸੀਂ ਬੜੀ ਖੁਸ਼ੀ ਦੇ ਨਾਲ ਜਿਹੜਾ ਨਾ ਆਪਣੇ ਪਿੰਡ ਤੋਂ ਅਲਵਿਦਾ ਹੋਏ, ਲੋਕਾਂ ਨੇ ਸਾਨੂੰ ਖੁਸ਼ੀ ਦੇ ਨਾਲ ਅਲਵਿਦਾ ਕੀਤਾ। ਫਿਰ ਤੁਸੀਂ ਦੱਸਿਆ ਕਿ ਤੁਹਾਡੀ ਭੈਣ ਜਿਹੜੀ ਹੈ ਉਹ ਪਾਕਿਸਤਾਨ 47 ਦੇ ਵਕਤ ਰਹਿ ਗਈ ਸੀ ਤੇ ਉਹ ਈਸਾਈ ਹੋ ਗਏ ਸਨ, ਤੇ ਭੈਣ ਦੇ ਸ਼ੋਹਰ ਦਾ ਨਾਮ ਵਸਨ ਸੀ, ਵਸਨ ਮਸੀਹ ਬਣ ਗਿਆ ਤੇ ਬੇਟਾ ਮਸੀਹ ਬਣ ਗਿਆ। ਤੇ ਫਿਰ ਤੁਸੀਂ ਇਹ ਵੀ ਜ਼ਿਕਰ ਕੀਤਾ ਕਿ ਅਸੀਂ ਪਿੰਡ ਵਾਲਿਆਂ ਕੋਲ ਖੁਸ਼ੀ ਅਲਵਿਦਾ ਹੋਏ, ਤੇ ਫਿਰ ਉੱਥੋਂ ਅਸੀਂ ਰਣੀਕੇ ਗਏ। ਰਣੀਕੇ ਤੋਂ ਫਿਰ ਸੱਚਾ ਸੌਦਾ ਕੈਂਪ ਦੇ ਵਿੱਚ 1 ਮਹੀਨਾ ਠਹਿਰੇ, ਤੇ ਫਿਰ ਜਿਹੜੀ ਫੈਸਲਾਬਾਦ ਤੋਂ ਆਉਣ ਵਾਲੀ ਟ੍ਰੇਨ ਸੀ ਉਹਦੇ ਤੇ ਸਵਾਰ ਹੋ ਰਹੇ ਆ। ਤੇ ਉੱਥੋਂ ਫਿਰ ਜਿਹੜਾ ਜਨਾਬ ਉਸ ਸੱਚੇ ਸੌਦੇ ਸਟੇਸ਼ਨ ਦੇ ਉੱਤੇ ਉਹ ਗੋਲੀਆਂ ਚੱਲੀਆਂ ਜਿੱਥੇ ਕਾਫੀ ਸਾਰੇ ਹਿੰਦੂ ਤੇ ਸਿੱਖ ਕੋ ਕਤਲ ਹੋ ਗਏ। ਤੇ ਫਿਰ ਅਟਾਰੀ ਦੇ ਰਸਤੇ ਤੁਸੀਂ ਆਪਣੇ ਪਿੰਡ ਇੰਡੀਆ ਚਲੇ ਗਏ। ਤੇ ਇਹ ਹੁਣ ਮੈਂ ਤੁਹਾਨੂੰ ਉਹ ਰਾਹ ਦਿਖਾਉਣਾ ਹੈ ਜਿਹੜੇ ਰਾਹਾਂ 'ਚੋਂ ਤੁਸੀਂ ਗੁਜ਼ਰੇ ਹੋ ਤੇ ਜਿੱਥੇ ਜਿੱਥੇ ਤੁਸੀਂ ਸਫ਼ਰ ਕੀਤਾ। ਤੇ ਇਹ ਹੁਣ ਆਬਾਦੀ ਤੇ ਸਾਰੀ ਬਦਲ ਗਈ ਹੈ, ਤੁਹਾਡੇ ਨਕਸ਼ੇ ਵੀ ਨਹੀਂ ਜ਼ੇਨ 'ਚ ਰਹਿ ਗਏ ਹੋਣਗੇ, ਕੁਛ ਇਸ ਇਲਾਕੇ ਦੇ ਸ਼ਹਿਰ ਦਾ ਹਿੱਸਾ ਹੈ। ਤੇ ਚਲੋ ਮੇਰੇ ਨਾਲ ਜੁੜੇ ਰਿਹਾ ਜੀ। ਜੀ ਸਤਿ ਸ੍ਰੀ ਅਕਾਲ ਭਾਜੀ, ਕੀ ਹਾਲ ਹੈ? ਠੀਕ ਹੋ? ਮੈਂ ਜੇ ਤੁਹਾਡੇ ਪਿੰਡ ਭਦਰੂ ਤੇ ਇਹ ਜਿਹੜਾ ਇਹ ਤੁਹਾਨੂੰ ਸ਼ਾਇਦ ਯਾਦ ਹੋਵੇ, ਤੁਹਾਡੇ ਪਹਿਲੇ ਜਿਸ ਵਕਤ ਤੁਸੀਂ ਇੱਥੇ ਮੌਜੂਦ ਹੁੰਦੇ ਸੀ ਉਸ ਵਕਤ ਭਦਰੂ ਦੇ ਇੱਧਰ ਸਾਹਮਣੇ ਬਿਲਕੁਲ ਇਹ ਕਬਰਸਤਾਨ ਹੈ ਇਹ, ਤੇ ਇੱਧਰਲੀ ਸਾਈਡ ਤੇ ਜਿਹੜਾ ਨਾ ਇਹ ਆ ਜਾਂਦਾ ਭਦਰੂ। ਮੈਂ ਇਸ ਟਾਈਮ ਖੜਾ ਜੰਡਿਆਲੇ ਰੋਡ ਤੇ, ਮੇਰੇ ਪਿੱਛੇ ਇੱਧਰ ਪੂਰਾ ਸ਼ਹਿਰ ਹੈ, ਇਹ ਜਿੱਧਰੋਂ ਰਕਸ਼ਾ ਆ ਰਿਹਾ, ਤੇ ਇਹ ਜਿੱਧਰ ਟਰਾਲੀ ਜਾ ਰਹੀ ਹੈ ਇਹ ਹੈਗਾ ਜੰਡਿਆਲਾ ਰੋਡ। ਤੇ ਇਹਦੇ ਨਾਲ ਅੱਗੇ ਪਿੰਡ ਆ ਜਾਂਦੇ ਨੇ ਮਿਰਜ਼ਾ, ਵਿਰਕਾਂ ਤੇ ਹੋਰ ਇਸ ਤਰ੍ਹਾਂ ਜਿਹੜਾ ਨਾ ਜੰਡਿਆਲੇ ਸ਼ੇਰ ਖਾਨ ਨੂੰ ਇਹ ਸੜਕ ਜਾਂਦੀ ਹੈ। ਫਿਰ ਅੱਗੇ ਜਾ ਕੇ ਹਾਫਸਾਬਾਦ ਨਾਲ ਮਿਲ ਜਾਂਦੀ ਹੈ। ਫਿਰ ਇਹੋ ਹੀ ਸੜਕ ਜਿਹੜੀ ਹੈ ਨਾ ਉਹ ਸਿਰਕੇ ਤੇ ਅਜਨਿਆਂ ਵਾਲਾ ਤੇ ਅਜਨਿਆਂ ਵਾਲਾ ਫਿਰ ਕੀਲੇ, ਇਹਨਾਂ ਜਗ੍ਹਾ ਨੂੰ ਜਿਹੜੀ ਨੇ ਇਹ ਸੜਕ ਜਾਂਦੀ ਹੈ। ਭਦਰੂ ਕਿਹੜਾ ਭਾਜੀ? ਹਾਂਜੀ, ਤੁਸੀਂ ਇੱਥੋਂ ਦੇ ਰਹਿਣ ਵਾਲੇ ਹੋ? ਹੁਕਮ ਕਰੋ। ਅੱਛਾ, ਇਹ ਪੁੱਛਣਾ ਸੀ ਕਿ ਇੱਥੇ
ਇਹ ਪੁਰਾਣੀ ਆਬਾਦੀ ਹੈ ਕਿ ਨਵੀਂ ਆਬਾਦੀ? ਪੁਰਾਣੀ ਆਬਾਦੀ ਕਿਹੜੀ ਹੈ? ਪੁਰਾਣੀ ਆਬਾਦੀ ਜਿਹੜੀ ਉਹ ਵੇਚਿਆ ਪਿੰਡ ਦੇ ਆਪਣਾ ਵੇਚਿਆ ਬਾਹਰ ਲੈਣੀ ਨਵੀਂ ਹੈ, ਨਵੀਂ ਨਾਲ ਪਿੰਡ ਦੇ ਜਿਹੜੇ ਵੀ ਨਵੀਂ ਇੱਧਰ ਨਹੀਂ ਉਹ ਵੀ ਨਵੀਂ ਤੇ ਪੁਰਾਣੀ ਆ ਉਰਾਂ ਹੋ ਜਾਓ ਨਾ, ਉਰਾਂ ਹੋ। ਪੁਰਾਣੀ ਜਿਹੜੀ ਵਿਕਾਰ ਜਿਹੜੀ ਪਿੰਡ ਉਹ ਪੁਰਾਣੀ। ਅੱਛਾ ਤੁਸੀਂ ਆਗੇ ਜਾ ਕੇ ਅੱਛਾ, ਮਸਜਿਦ ਦੇ ਅੱਗੇ ਆਪਣਾ ਜਾ ਕੇ ਜਾਓ। ਨਹੀਂ ਇੱਥੋਂ ਸਿੱਧੇ ਜਾ ਕੇ ਪਹਿਲੇ ਬਾਜ਼ਾਰ ਇੱਧਰ ਹੋਣਾ ਹੈ। ਯਾਰ ਰੋਡਾ ਬਹੁਤ ਜਿਹਦਾ ਫਰਕਾ ਹੋ ਬੜਿਆ ਆਹੋ ਆਹੋ ਜਾ ਅੱਛਾ ਕੇ ਅੱਗੇ ਜਾਂਦੇ ਛੋਟੀ ਮਸਜਿਦ ਉਹਨੇ ਛੱਡ ਦੇਣੀ, ਉਹ ਨਹੀਂ ਅੱਗੇ ਜਾਣਾ ਜੀ। ਅੱਗੇ ਜਾ ਕੇ ਮਸਜਿਦ ਆਵੇ ਕਿ ਵੱਡੀ ਮਸਜਿਦ ਪਿੰਡ ਦੀ ਸਾਰੀ ਜਿਹੜੀ ਅੱਛਾ ਜੀ, ਉਹ ਪੁਰਾਣੀ ਬਾਦੀ ਉਹ ਆ ਜਿਹੜੀ। ਅੱਛਾ ਅੱਛਾ। ਉੱਥੇ ਕੋਈ ਮੰਦਿਰ ਗੁਰਦੁਆਰਾ ਹੈ ਕੋਈ? ਮੰਦਰ ਪਿੰਡ ਦੇ ਵਿੱਚ ਹਾਂ ਹਾਂ ਮੰਦਰ ਕੋਈ ਗੁਰਦੁਆਰਾ ਮੇਰੇ ਵਿੱਚ ਨਹੀਂ ਹੈ। ਉਹ ਸਾਰੇ ਲੋਕ ਜਿਹੜੇ ਉਹ ਆਪਣਾ ਮੰਨਣ ਵਾਲੇ ਉਹ ਹੋਣਗੇ ਮੇਰੇ ਕੋਲ ਪਿੰਡ 'ਚ ਨਹੀਂ। ਅੱਛਾ, ਤੁਸੀਂ ਇੱਥੋਂ ਦੇ ਰਹਿਣ ਵਾਲੇ ਸ਼ੁਰੂ ਦੇ? ਬਸ ਕੋਈ ਨਹੀਂ, ਜੋ ਫਾਰਮੈਟ ਜਿਹੜੀ ਮੇਰੇ ਕੋਲ ਹੈਗੀ ਮੈਂ ਤੁਹਾਨੂੰ ਦੱਸ ਦਿੱਤੀ ਹੈ। ਅੱਛਾ ਅੱਛਾ ਹਾਂ ਅੱਛਾ, ਲੈਣੀ ਜਿਹੜੀ ਪੁੱਛਣਾ ਕਰਕੇ ਜਾ ਕੇ ਪੁੱਛੇ ਜਾ ਕੇ ਸਹੀ, ਠੀਕ ਹੈ ਜੀ, ਮਿਹਰਬਾਨੀ। ਲਓ ਭਾਜੀ, ਹੁਣ ਤੁਹਾਡਾ ਪਿੰਡ ਮੈਂ ਤੁਹਾਨੂੰ ਦਿਖਾ ਦਿੰਦਾ। ਨਕਸ਼ੇ ਸਾਰੇ ਬਦਲ ਗਏ ਉਹਨਾਂ, ਜਿਸ ਤਰ੍ਹਾਂ ਭਾਜੀ ਉਹਨਾਂ ਨੇ ਦੱਸਿਆ ਕਿ ਇਹਦੇ ਜਿਹੜੇ ਨਾ ਪਿੰਡ ਦੇ ਵਿਚਕਾਰ ਜਿਹੜੀ ਪੁਰਾਣੀ ਆਬਾਦੀ ਹੈ ਨਾ, ਉਹ ਪਿੰਡ ਦੇ ਵਿਚਕਾਰ ਹੈ। ਤੇ ਇਹ ਜਿਹੜੀ ਆਬਾਦੀ ਹੈ ਸਾਰੀ ਨਵੀਂ ਬਣੀ ਹੋਈ ਹੈ। ਤੇ ਉਸ ਵਕਤ ਵੀ ਕੱਚਾ ਸੀ ਰਾਹ, ਹੁਣ ਸੋਲੰਗ ਲੱਗ ਗਿਆ ਤੇ ਸੋਲੰਗ ਵੀ ਮੇਰਾ ਖਿਆਲ ਟੁੱਟ ਫੁੱਟ ਦਾ ਸ਼ਿਕਾਰ ਹੋ ਗਿਆ। ਤੇ ਉਸ ਵਕਤ ਇੱਥੇ ਵੀ ਪੈਲੀਆਂ ਸਨ, ਹਜੇ ਵੀ ਇੱਧਰ ਦੇਖੋ ਨਾ, ਪੈਲੀਆਂ ਨੂੰ ਜਿਹੜਾ ਉਹ ਕਾਨੂੰਨੀ ਦੀ ਸ਼ਕਲ ਦੇ ਦਿੱਤੀ ਗਈ ਹੈ। ਤੇ ਚਲੋ ਹੁਣ ਮੈਂ ਤੁਹਾਨੂੰ ਜਿਹੜਾ ਨਾ ਤੁਹਾਡਾ ਪਿੰਡ ਦਿਖਾ ਦਿੰਦਾ। ਤੇ ਉਮੀਦ ਹੈ ਜਿਹੜਾ ਨਾ ਤੁਸੀਂ ਆਪਣੇ ਉਹੋ ਹੀ ਬਚਪਨ 'ਚ ਚਲੇ ਜਾਵੋਗੇ ਤੇ ਉਹ ਵੇਖੋਗੇ ਜਿਸ ਤਰ੍ਹਾਂ ਬੱਚੀ ਤੁਰੀ ਆਉਂਦੀ ਹੈ, ਇਸ ਤਰ੍ਹਾਂ ਤੁਸੀਂ ਵੀ ਜਿਹੜਾ ਨਾ ਉਹ ਆਪਣਾ ਬਚਪਨ ਯਾਦ ਕਰਦੇ ਹੋਵੋਗੇ ਕਿ ਅਸੀਂ ਵੀ ਛੋਟੇ ਛੋਟੇ ਹੁੰਦੇ ਇਹਨਾਂ ਗਲੀਆਂ ਦੇ ਵਿੱਚ ਜਾਂ ਇਹਨਾਂ ਬਾਜ਼ਾਰਾਂ ਦੇ ਵਿੱਚ ਖੇਡਦੇ ਸਾਂ ਆਪਣੇ ਮਾਤਾ ਅਤੇ ਪਿਤਾ ਦੇ ਨਾਲ। ਤੇ ਜਾ ਕੇ ਦੁਕਾਨਾਂ ਤੋਂ ਚੀਜ਼ ਲੈਂਦੇ ਸਾਂ ਜਾਂ ਕਿਸੇ ਦੇ ਘਰ ਕੋਈ ਚੀਜ਼ ਵੰਡੀ ਜਾਂਦੀ ਸੀ ਤੇ ਅਸੀਂ ਜਿਹੜਾ ਨਾ ਉਹ ਚੀਜ਼ ਨੂੰ ਲੈਣ ਜਾਂਦੇ ਸਾਂ। ਤੇ ਇਸੇ ਤਰ੍ਹਾਂ ਹੀ ਕਿਸੇ ਵੀ ਜਿਹੜਾ ਨਾ ਉਹ ਸ਼ਹਿਰ ਦੇ ਵਿੱਚ ਮੈਂ ਜਾਣਾ ਹੈ ਤੇ ਉੱਥੇ ਅਕਸਰ ਦੇਖਿਆ ਕਿ ਕਿਸੇ ਵੀ ਸ਼ਹਿਰ ਦੇ ਵਿੱਚ ਗੁਰਦੁਆਰੇ ਦੇ ਨਿਸ਼ਾਨਾਤ, ਮੰਦਿਰ ਜਾਂ ਮਸਜਿਦ ਦੇ ਜਿਹੜੇ ਨਿਸ਼ਾਨਾਤ ਉਹ ਤਕਰੀਬਨ ਖਤਮ ਹੋ ਗਏ ਨੇ ਤੇ ਸ਼ਹਿਰ ਬਹੁਤ ਸਾਰਾ ਫੈਲ ਗਿਆ ਹੈ। ਸ਼ਹਿਰ ਸ਼ਿਵਪੁਰੇ ਦੇ ਨਾਲ ਹੀ, ਬਲਕਿ ਭਦਰੂ ਪਿੰਡ ਜਿਹੜਾ ਨਾ ਇਹ ਸ਼ਹਿਰ ਦੇ ਨਾਲ ਹੀ ਮਿਲ ਗਿਆ। ਤੇ ਹੁਣ ਇਹਦੇ ਜਿਹੜੀ ਨਾ ਉਹ ਸ਼ਨਾਖਤ ਇਹ ਨਹੀਂ ਕੀਤੀ ਜਾ ਸਕਦੀ ਕਿ ਫਲਾਣੇ ਦਾ ਘਰ ਜਿਹੜਾ ਫਲਾਣੀ ਜਗ੍ਹਾ 'ਤੇ ਸੀ ਜਾਂ ਫਲਾਣਾ ਬੰਦਾ ਫਲਾਣਾ ਉਹਦੇ ਵਾਲਦ ਦਾ ਨਾਂ ਸੀ ਜਾਂ ਉਹਦੇ ਭਰਾ ਦਾ ਨਾਂ ਸੀ। ਤੇ ਇਹ ਮੈਂ ਤੁਹਾਨੂੰ ਭਦਰੂ ਜਿਹੜਾ ਨਾ ਉਹ ਬਰੂਨੀ ਵਿਊ ਕਰਾ ਦੇਣਾ ਜੀ। ਛੋਟੇ ਪਿੰਡ ਦੀ ਪੁਰਾਣੀ ਆਬਾਦੀ ਕਿਹੜੀ ਹੈ ਭਦਰੂ ਦੀ? ਪੁਰਾਣੀ ਆਬਾਦੀ ਤੋਂ ਮੁਰਾਦ ਜਿਹੜੇ ਸ਼ੁਰੂਆਤੀ ਜਿਹੜੀ ਹਾਂ, ਨਹੀਂ ਜਿਹੜੇ ਪੁਰਾਣੇ ਘਰ ਸਨ, ਇਹ ਤਾਂ ਆਬਾਦੀ ਸਾਰੀ ਨਵੀਂ ਬਣੀ ਹੈ ਨਾ। ਹਾਂਜੀ ਜਿਹੜੇ ਪੁਰਾਣੇ ਘਰ ਹੁੰਦੇ ਸਨ ਪਿੰਡ ਦੇ ਵਿੱਚ ਘਰ ਸਾਰੇ ਇਹ ਸਾਈਡ ਦੇ ਆ ਨਾ, ਆਹ ਗਲੀ ਦੀ ਚੌਕ ਤੇ ਜਾ ਕੇ ਪਤਾ ਕਰ ਲਓ, ਇਹ ਸਾਈਡ ਦੇ ਸਾਰੇ ਨਵੇਂ। अस्सलाम वालेकुम। पिंड की पुरानी आबादी केड़ी है, किधर की साइड से है? ਪੁਰਾਣੀ ਆਬਾਦੀ हाँ, पुराना पिंड जिहड़ा हुंदा सी ਪਿੰਡ ਦੇ ਹੀ पिंड ते होई है ते नवां बनिया, तमीर तो पता लगदा उंज किहड़ा पुराना पिंड सी इत्थे नहीं पता। ਉਗਲੀ ਸਾਈਡ ਤੋਂ ਪਤਾ ਕਰ। ਜੀ ਇਹ ਦੇਖੋ ਨਾ, ਹੁਣ ਤੁਸੀਂ ਪਿੰਡ ਤੁਹਾਡਾ ਜਿਹੜਾ ਨਾ ਉਹ ਸ਼ੇਖੂਪੁਰੇ ਦੇ ਨਾਲ ਹੀ ਮਿਲ ਗਿਆ
ਤੇ ਨੌਜਵਾਨ ਨਸਲ ਨੂੰ ਵੀ ਕੋਈ ਨਹੀਂ ਪਤਾ, ਤੇ ਜਿਹੜੇ ਪੁਰਾਣੇ ਤੁਹਾਡੇ ਮਕਾਨ ਸਨ ਉਹ ਵੀ ਜਿਹੜਾ ਨਾ ਉਹ ਖਤਮ ਹੋ ਗਏ ਨੇ ਹੈ ਨਾ। ਬਾਰ-ਬਾਰ ਲੋਕ ਬਣਾ ਰਹੇ ਨੇ, ਗਿਰਾ ਰਹੇ ਨੇ, ਬਣਾ ਰਹੇ ਨੇ, ਤੇ ਨਿਸ਼ਾਨਾ ਤੇ ਕੋਈ ਵੀ ਨਹੀਂ ਰਹਿ ਗਏ ਕਿਸੇ ਚੀਜ਼ ਦੇ। अस्सलाम वालेकुम जी। अच्छा भाजी, ये पुरानी आबादी किहड़ा पिंड सी है? आबादी जिहड़ी है पिंड दी भदरू दी, ਪੁਰਾਣੀ ਬਾਦੀ ਹੈ ਹੀ ਇਹੋ ਹੀ ਪੁਰਾਣੀ ਆਬਾਦੀ। ਪੁਰਾਣੀਆਂ ਇਮਾਰਤਾਂ ਖਤਮ ਹੋ ਗਈਆਂ ਸਾਰੀਆਂ। ਇੱਥੇ ਮੰਦਿਰ ਜਾਂ ਗੁਰਦੁਆਰਾ ਹੁੰਦਾ ਸੀ ਕੋਈ? ਹੋਣਾ ਪਹਿਲੇ ਕਿਤੇ ਹੋਣਾ ਹੈ। ਪਾਕਿਸਤਾਨ ਹਿੰਦੁਸਤਾਨ ਵਰਗਾ ਪਹਿਲੇ ਦਾ ਪਿੰਡ ਹੈ। ਆਹੋ, ਸਹੀ। ਪੁਰਾਣੀ ਆਬਾਦੀ ਸਾਰੀ ਇਹੋ ਹੀ ਹੈ। ਪੁਰਾਣਾ ਮਕਾਨ ਤੇ ਕੋਈ ਨਹੀਂ ਰਹਿ ਗਿਆ ਮੇਰਾ ਖਿਆਲ। ਨਹੀਂ ਕੋਈ ਅੱਛਾ, ਸਭ ਨਵੇਂ ਬਣ ਗਏ ਨੇ। ਤੇ ਬਾਜ਼ਾਰ ਜਿਹੜਾ ਉਸ ਵਕਤ ਮੇਨ ਇਹੋ ਹੀ ਹੁੰਦਾ ਸੀ ਇਹ ਵਾਲਾ? ਹਾਂਜੀ ਉਹੀ ਪਹਿਲੇ ਬਾਜ਼ਾਰ ਬਣੇ। ਨਹੀਂ, ਮੈਂ ਕਿਹਾ ਜੇ ਪਾਕਿਸਤਾਨ ਹਿੰਦੁਸਤਾਨ ਬਣਨ ਤੋਂ ਪਹਿਲੇ ਮੇਨ ਬਾਜ਼ਾਰ ਇਹੋ ਹੀ ਹੁੰਦਾ ਸੀ। ਸੁਣੋ ਜੀ ਇਹੀ ਹੁੰਦਾ। ਅੱਛਾ, ਤੁਹਾਡਾ ਨਾਮ ਕੀ ਹੈ ਜੀ? ਮੁਹੰਮਦ ਸ਼ਫੀਕ। ਮਿਹਰਬਾਨੀ ਜੀ। ਲਓ ਜੀ, ਇਹ ਪੁਰਾਣਾ ਬਾਜ਼ਾਰ ਹੈ ਭਾਜੀ, ਤੇ ਪੁਰਾਣੀ ਆਬਾਦੀ। ਤੇ ਲੇਕਿਨ ਇੱਥੇ ਜਿਹੜਾ ਨਾ ਉਹ ਇਸ ਭਦਰੂ ਪਿੰਡ ਦੇ ਵਿੱਚ ਸੜਕ ਤੋਂ ਆਈਏ ਲਹਿੰਦੇ ਪਾਸੇ ਚੜ੍ਹਦੇ ਲਹਿੰਦੇ ਦੱਖਣ ਪਹਾੜ ਦੀ ਸੜਕ ਹੈ, ਤੇ ਦੱਖਣ ਪਹਾੜ ਦੀ ਸੜਕ ਤੋਂ ਆਈਏ ਤੇ ਫਿਰ ਜਿਹੜਾ ਨਾ ਉਹ ਦੱਖਣ ਪਹਾੜ ਦੀ ਜਿਹੜਾ ਨਾ ਬਾਜ਼ਾਰ ਇੱਕ ਆਉਂਦਾ ਵੱਡਾ ਬਾਜ਼ਾਰ। ਦੱਖਣ ਪਹਾੜ ਦਾ ਇਹ ਬਾਜ਼ਾਰ ਜਿਹੜਾ ਹੈ ਜੀ, ਇਹ ਆਬਾਦੀ ਹੈ ਪੁਰਾਣੀ। ਤੇ ਹੁਣ ਇੱਥੇ ਵੀ ਤੁਸੀਂ ਦੇਖੋ ਕਿ ਲੋਕਾਂ ਦੇ ਮਕਾਨ ਪਾਕਿਸਤਾਨ ਹਿੰਦੁਸਤਾਨ ਬਣਨ ਤੋਂ ਪਹਿਲੇ ਜਿਹੜੇ ਮੌਜੂਦ ਸਨ ਉਹ ਗਿਰਾ ਕੇ ਬਣਾਏ, ਉਹ ਨੀਵੇਂ ਹੋ ਗਏ, ਤੇ ਨੀਵੇਂ ਹੋਣ ਤੋਂ ਬਾਅਦ ਫਿਰ ਇਹ ਦੁਬਾਰਾ ਬਣਾਏ ਗਏ। ਤੇ ਹੁਣ ਜਿਹੜਾ ਨਾ ਇੱਥੇ ਇਹ ਤੁਹਾਨੂੰ ਹੀ ਪਤਾ ਹੋਏਗਾ ਇਸ ਬਾਜ਼ਾਰ 'ਚ ਤੁਹਾਡਾ ਜਿਹੜਾ ਨਾ ਕਿਹੜੇ ਪਾਸੇ ਘਰ ਸੀ। ਲੇਕਿਨ ਜ਼ਿਆਦਾ ਆਬਾਦੀ ਜਿਹੜਾ ਨਾ, ਮੈਂ ਜਿਸ ਬਾਜ਼ਾਰ 'ਚ ਜਾਂਦੇ ਮੇਨ ਬਾਜ਼ਾਰ ਇਹ ਦੋਵਾਂ ਪਾਸੇ ਘਰ ਹੁੰਦੇ ਸਨ। ਉਸ ਵਕਤ ਛੋਟਾ ਜਿਹਾ ਪਿੰਡ ਹੁੰਦਾ ਸੀ, ਥੋੜ੍ਹੀ ਆਬਾਦੀ ਹੁੰਦੀ ਸੀ। ਜਿੱਧਰ ਮੈਂ ਜਾ ਰਿਹਾ ਨਾ ਜੀ, ਇਹ ਲਹਿੰਦੇ ਚੜ੍ਹਦਾ ਦਾ ਪਿਆ ਹੁੰਦਾ ਸੀ ਕਿਸੇ ਵਕਤ ਕੱਚਾ, ਤੇ ਫਿਰ ਇਹ ਦੱਖਣ ਪਹਾੜ ਦੀਆਂ ਜਿਹੜੀਆਂ ਗਲੀਆਂ ਸਨ, ਤੇ ਜਿਹੜਾ ਬਾਜ਼ਾਰ ਮੈਂ ਤੁਹਾਨੂੰ ਦਿਖਾਇਆ ਹੈ ਨਾ, ਉਸ ਬਾਜ਼ਾਰ ਦੇ ਲਹਿੰਦੇ ਚੜ੍ਹਦੇ ਦੋਵਾਂ ਪਾਸੇ ਪੁਰਾਣੀ ਆਬਾਦੀ ਸੀ। ਤੇ ਜਿਹੜੇ ਹੁਣ ਪੁਰਾਣੀ ਆਬਾਦੀ ਦਾ ਕੋਈ ਮਕਾਨ ਜਿਹੜਾ ਨਾ ਜੀ ਉਹ ਨਹੀਂ ਰਹਿ ਗਿਆ। ਜਗ੍ਹਾ ਮੌਜੂਦ ਹੈ, ਮਕਾਨ ਮੌਜੂਦ ਨੇ, ਲੇਕਿਨ 47 ਦੀ ਵੰਡ ਤੋਂ ਪਹਿਲੇ ਦਿਨ ਨੇ ਕੋਈ ਮਕਾਨ ਮੌਜੂਦ ਨਹੀਂ। ਤੇ ਜੇ ਅਗਰ ਬਜ਼ੁਰਗਾਂ ਦੀ ਗੱਲ ਕਰੀਏ ਕਿ ਇੱਥੇ ਕੋਈ ਬਜ਼ੁਰਗ ਮਿਲ ਜਾਵੇ, ਤੇ ਬਜ਼ੁਰਗ ਵੀ ਜਿਹੜਾ ਨਾ ਉਹ ਕੋਈ ਵੀ ਨਹੀਂ ਮਿਲਿਆ ਕਿ ਜਿਹੜਾ ਨਾ ਉਹ ਇਸ ਚੀਜ਼ ਨੂੰ ਸ਼ੇਅਰ ਕਰ ਸਕੇ। ਕੋਈ ਤੁਹਾਡਾ ਜਾਣੂ ਵਾਕਫ ਹੋਵੇ ਜਾਂ ਇਸ ਉਮਰ ਦਾ ਕੋਈ ਹੋਵੇ ਜਿਹਨੂੰ ਇੱਥੋਂ ਦੇ ਰਹਿਣ ਵਾਲਿਆਂ ਦੇ ਬਾਰੇ ਕੋਈ ਮਾਲੂਮਾਤ ਹੋਣ, ਤੇ ਉਹ ਤਾਂ ਸਾਨੂੰ ਦੱਸ ਸਕੇ ਕਿ ਇੱਥੇ ਫਲਾਂ ਸਿੱਖ ਰਹਿੰਦਾ ਸੀ, ਜਾਂ ਫਲਾਂ ਦਾ ਪੁੱਤਰ ਸੀ, ਜਾਂ ਫਲਾਂ ਕੰਮ ਕਰਦੇ ਸਨ। ਤੇ ਦੁਨੀਆ ਤੋਂ ਆਸਤਾ ਆਸਤਾ ਜਿਹੜਾ ਨਾ ਜੀ ਉਹ ਸਾਰੇ ਬਜ਼ੁਰਗ ਉੱਠਦੇ ਜਾ ਰਹੇ ਨੇ। ਤੇ 75-76 ਸਾਲ ਹੋ ਗਏ ਨੇ ਪਾਕਿਸਤਾਨ ਤੇ ਹਿੰਦੁਸਤਾਨ ਬਣੇ ਨੂੰ, ਤੇ ਯਾਦਾਂ ਤੇ ਰਹਿ ਗਈਆਂ, ਲੇਕਿਨ ਬੰਦੇ ਜਿਹੜੇ ਨੇ ਉਹ ਚਲੇ ਗਏ। ਜਿਹੜੇ ਦੋਸਤਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਉਹਨਾਂ ਅੱਗੇ ਰਿਕੁਐਸਟ ਹੈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਬੈਲ ਆਈਕਨ ਨੂੰ ਦਬਾ ਦਿਓ ਤਾਂ ਕਿ ਮੇਰੀ ਹਰ ਆਉਣ ਵਾਲੀ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚ ਜਾਵੇ। ਦੂਸਰੀ ਗੱਲ ਹੈ ਕਿ ਵੀਡੀਓ ਦੇਖ ਕੇ ਕਮੈਂਟਸ ਲਾਜ਼ਮੀ ਦੇ ਦਿਆ ਜੇ ਕਿ ਤੁਹਾਨੂੰ ਇਹ ਮੇਰੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ। ਅਗਰ ਤੁਹਾਡੇ ਬਜ਼ੁਰਗਾਂ ਦਾ ਕੋਈ ਪਿੰਡ, ਕੋਈ ਸ਼ਹਿਰ, ਕੋਈ ਮਕਾਨ, ਕੋਈ ਹਵੇਲੀ, ਕੋਈ ਡੇਰਾ ਪਾਕਿਸਤਾਨ ਦੇ ਵਿੱਚ ਹੈ ਤਾਂ ਉਹ ਮੈਨੂੰ ਲਾਜ਼ਮੀ ਮੇਰੇ WhatsApp ਨੰਬਰ 'ਤੇ ਸ਼ੇਅਰ ਕਰ ਦਿਆ ਜੇ, ਤਾਂ ਕਿ ਮੈਂ ਤੁਹਾਨੂੰ ਤੁਹਾਡੇ ਬਜ਼ੁਰਗਾਂ ਦਾ ਘਰ, ਹਵੇਲੀ ਜਾਂ ਉਹਨਾਂ ਦਾ ਗੁਰਦੁਆਰਾ, ਮੰਦਿਰ, ਜਿਹੜੀਆਂ ਉਹਨਾਂ ਦੇ ਨਾਲ ਚੀਜ਼ਾਂ ਵਬਸਤਾ ਉਹ ਤੁਹਾਨੂੰ ਦਿਖਾ ਸਕਾਂ। ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ। ਅੱਲਾ ਹਾਫਿਜ਼।